चढ़दे पंजाब वाले फिर ये गाना जेड़ा है ना बाबा जी होरी स्पैशल थानू डेडिकेट करदे ने। आमिन माई अज मुद्दता गईयां घंडियां अखियां ने जी अस्सलाम वालेकुम, की हाल चाल है मित्रों। तुसां वेंदे पियो यूट्यूब चैनल रंगला पंजाब ते मैं तुहाडा मित्र ज़हीर लाशारी। ते जिस तरह तुसीं जाणदे हो कि रंगला पंजाब दे विच असीं तुहाडे नाल गल्लां करने आ कुछ डिठे अनडिठे ख्वाबां दीयां, कुछ रीतां ते कुछ रवाजां दीयां, कुछ अज दीयां ते कुछ कल दीयां, कुल मिला के बन जांदा रंगला पंजाब। ते तुहानू मिलवाने आ बजुर्गां नाल जेहड़े दसदे ने तुहानू पार्टीशन दीयां स्टोरियां ते कुछ दसदे ने तुहानू हड्ड वरीतियां। अज भी हड्ड वरीतियां दस्सण वास्ते साडे नाल जेहड़े बजुर्ग मौजूद ने ਉਹਨੇ ਬਾਬਾ ਮੁਹੰਮਦ ਅब्बास ਸਾਹਿਬ ਫਤਿਹਗੜ੍ਹ ਰਹਿੰਦੇ ਨੇ, ਤਹਿਸੀਲ ਮਿੰਚਨਾਬਾਦ ਹੈ ਤੇ ਜ਼ਿਲ੍ਹਾ ਬਹਾਵਲਨਗਰ। ਬਾਬਾ ਜੀ ਕੀ ਹਾਲ ਚਾਲ ਹੈ ਜੀ? ਅੱਲਾ ਦਾ ਕਰਮ ਹੈ, ਸ਼ੁਕਰ ਅਲਹਮਦ, ਲੱਖ ਲੱਖ ਸ਼ੁਕਰ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਲਾਹ ਤਾਲਾ ਸਿਹਤ ਦੇਵੇ ਤੰਦਰੁਸਤੀ ਜੀ। ਬਿਲਕੁਲ ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਅੱਛਾ ਬਾਬਾ ਜੀ ਇਹ ਦੱਸੋ, ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਅਲੱਗਾ ਹੋਏ ਨੇ, ਯਾਨੀ ਹਿੰਦੁਸਤਾਨ ਦੀ ਵੰਡ ਹੋਈ ਹੈ ਜੀ ਜੀ, ਤਾਂ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਉਸ ਵੇਲੇ ਜੀ ਸਾਡੀ ਉਮਰ ਵਾਵਾ ਸਾਨੂੰ ਸਮਝ ਆਈ, ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਹੈ, ਸਮਝ ਹੈਗੀ ਸੀ ਜੀ, ਸਮਝ ਆਈ। ਅੱਛਾ ਤੇ ਤੁਸੀਂ ਸ਼ੁਰੂ ਤੋਂ ਇੱਥੇ ਮਤਲਬ ਕਿਹੜੇ ਪਿੰਡ ਰਹਿੰਦੇ ਸੋ? ਫਤਿਹਗੜ੍ਹ। ਫਤਿਹਗੜ੍ਹ ਇੱਥੋਂ ਦੇ ਯਾਨੀ ਤੁਹਾਡਾ ਜੰਮਪਲ ਹੈ? ਸਾਡਾ ਜੰਮਪਲ ਹੈ ਫਤਿਹਗੜ੍ਹ ਕੋਲ ਤੇ ਬਾਸੀ ਅਬਾਸੀ ਫੈਮਿਲੀ ਹੈ। ਅੱਛਾ ਤੇ ਫਤਿਹਗੜ੍ਹ ਦਾ ਹੀ ਤੁਹਾਡਾ ਵਸੇਬ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਫਤਿਹਗੜ੍ਹ ਜਦੋਂ ਹਿੰਦੁਸਤਾਨ ਇੱਕ ਹੀ ਸੀ, ਵੰਡ ਨਹੀਂ ਹੋਈ ਸੀ, ਉਦੋਂ ਜਿਹੜੀ ਦੂਸਰੇ ਸਿੱਖ ਜਾਂ ਹਿੰਦੂ ਜਿਹੜੇ ਸਨ ਉਹਨਾਂ ਦੇ ਕੋਈ ਨਾਂ ਨੂੰ ਤੁਹਾਨੂੰ ਆਉਂਦੇ ਨੇ? ਉਹ ਜੀ ਕਈਆਂ ਦਾ ਭਜਣਾ ਨਾਂ, ਕਈਆਂ ਦਾ ਆਪਣਾ ਭਜਣਾ ਸਿੱਖ ਹੋਣਾ, ਸਿੱਖ ਹੁੰਦਾ। ਅੱਛਾ ਸਪੂਰਨ ਸਿੱਖ, ਸਪੂਰਨ, ਹਾਂ ਸਪੂਰਨ ਸਿੱਖ ਆ। ਅੱਛਾ ਤੇ ਭਜਣਾ ਸਿੱਖ ਆ। ਅੱਛਾ ਉਹਨਾਂ ਸਿੱਖਾਂ ਦੇ ਨਾਂ ਹਨ। ਉਹ ਭਜਨੇ ਦੇ ਪਿਓ ਦਾ ਨਾਂ ਜਾਂ ਸਪੂਰਨ? ਨਹੀਂ, ਉਹਨਾਂ ਦਾ ਮੈਨੂੰ ਕੋਈ ਨਹੀਂ। ਅੱਛਾ ਉਦੋਂ ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਉਦੋਂ ਨੰਬਰਦਾਰ ਸਾਡੇ ਪਿੰਡ ਦੇ ਵਿੱਚ ਇਲਾਈ ਬਖਸ਼ਾ। ਅੱਛਾ ਰਾਜਪੋਤਰਾ ਬਸ। ਅੱਛਾ ਤੇ ਜਿਹੜਾ ਤੁਹਾਡੇ ਨਾਲ ਪਿੰਡ ਹੈ ਜਿਵੇਂ ਅੱਕਾਂ ਵਾਲੀ ਹੈ ਜਾਂ ਇੱਧਰ ਵੀ ਸਿੱਖ ਹੈਗੇ ਸਨ? ਹਾਂ ਜੀ, ਅੱਕਾਂ ਵਾਲੀ ਵੀ ਸਿੱਖ ਹੈ, ਸਾਰਾ ਚੱਕੀ ਸਿੱਖਾਂ ਦਾ ਅੱਕਾਂ ਵਾਲੀ। ਅੱਛਾ ਉਹਨਾਂ ਦੇ ਕੋਈ ਨਾਂ ਨੂੰ? ਉਹਨਾਂ ਦੇ ਨਾਂ ਨਹੀਂ ਮੈਨੂੰ ਯਾਦ। ਤੇ ਜਿਹੜਾ ਫਤਿਹਗੜ੍ਹ ਹੈ ਨਾ, ਫਤਿਹਗੜ੍ਹ ਅੱਧਾ ਸਿੱਖਾਂ ਦਾ ਤੇ ਅੱਧਾ ਸਾਡਾ ਮੁਸਲਮਾਨਾਂ ਦਾ। ਅੱਛਾ ਜਦੋਂ ਤੁਸੀਂ ਇੱਥੇ ਰਹਿੰਦੇ ਸੋ ਤੁਹਾਡਾ ਆਪਸ ਦੇ ਵਿੱਚ ਵਸੇਬ ਕਿਵੇਂ ਦਾ ਸੀ? ਜਦੋਂ ਤੁਸੀਂ ਵਿਆਹ ਸ਼ਾਦੀਆਂ ਕਰਦੇ ਸੋ ਤੇ ਇੱਕ ਦੂਜੇ ਨੂੰ ਸੱਦਾ ਸੁੱਦਾ ਦਿੰਦੇ ਸੋ, ਬੁਲਾਉਂਦੇ ਸੋ? ਸੱਦਾ ਸੁੱਦਾ ਦਿੰਦੇ ਆ ਇੱਕ ਦੂਜੇ ਨੂੰ। ਉਹ ਸਾਨੂੰ ਸੱਦੇ ਆ, ਅਸੀਂ ਉਹਨਾਂ ਨੂੰ ਸੱਦੇ, ਮਗਰ ਖਾਣਾ ਪੀਣਾ ਅਸੀਂ ਉਹਨਾਂ ਦਾ ਨਹੀਂ ਆ, ਅਲੱਗਾ ਸੀ। ਨਹੀਂ ਸ਼ਾਦੀ ਤੇ ਖਾਣਾ ਫਿਰ ਕਿਵੇਂ ਕਰਦੇ ਸੋ? ਖਾਣਾ ਪੀਣਾ ਅਸੀਂ ਆਦੇ ਘਰੋਂ ਖਾਣਾ ਤੇ ਸ਼ਾਦੀ ਉਹਨਾਂ ਦੀ ਤੇ ਜਾਂਦਾ ਰਹਿਣਾ, ਵੇਖਿਆ ਆਉਣਾ, ਸ਼ਾਦੀ ਨਿਉਂਦਰ ਬਾਜੀ ਕਰਿਆ ਆਉਣਾ, ਫਿਰ ਘਰੀ ਆ ਜਾਣਾ। ਸਾਡੇ ਮੈਨੂੰ ਨਾ ਆਉਣਾ, ਉਹਨਾਂ ਖਾਣਾ ਆਦਾ ਹੀ ਖਾਣਾ। ਜਦੋਂ ਤੁਹਾਡੇ ਕੋਲੇ ਆਉਂਦੇ ਸਨ ਉਹ ਘਰੋਂ ਖਾ ਕੇ ਆਉਂਦੇ ਸਨ, ਖਾਣਾ ਘਰੋਂ ਖਾ ਕੇ ਆਉਂਦੇ ਸਨ, ਸਾਡੇ ਕੋਲ ਨਹੀਂ ਖਾਂਦੇ ਸਨ ਤੇ ਅਸੀਂ ਉਹਨਾਂ ਕੋਲ ਨਹੀਂ ਖਾਂਦੇ। ਅੱਛਾ ਪਿਆਰ ਮੁਹੱਬਤ ਨਾਲ ਰਹਿੰਦੇ ਸੋ, ਕੋਈ ਰੋਲਾ ਤਾਂ ਨਹੀਂ ਸੀ ਆਪਸ ਵਿੱਚ? ਜੀ ਰੋਲਾ ਸ਼ੋਲਾ ਕੋਈ ਸੀ, ਪਿਆਰ ਮੁਹੱਬਤ ਨਾਲ ਬਹਿਣਾ। ਵੈਸੇ ਉਹਨਾਂ ਦਾ ਰਵੱਈਆ ਤੁਹਾਡੇ ਨਾਲ ਕਿਵੇਂ ਹੁੰਦਾ ਸੀ? ਸਾਡਾ ਰਵੱਈਆ ਉਹਨਾਂ ਦਾ ਇਹ ਹੁੰਦਾ ਕਿ ਉਹਨਾਂ ਦੇ ਬੱਚੀਆਂ ਛੋਰਾਂ ਦੀ ਸ਼ਾਦੀ ਹੋਣੀ ਤੇ ਉਹਨਾਂ ਸਾਨੂੰ ਸਦਾਵਣਾ, ਅਸੀਂ ਰੋਟੀ ਘਰੋਂ ਖਾਣੀ, ਉਹਨਾਂ ਦੇ ਘਰੋਂ ਅਸੀਂ ਨਹੀਂ ਖਾਣੀ। ਸਹੀ। ਸਾਡੇ ਮੈਨੂੰ ਨਾ ਆਉਣਾ, ਉਹਨਾਂ ਆ ਤੇ ਨਿਉਂਦਰ ਬਾਜੀ ਕਰ ਜਾਣਾ, ਵਿਆਹਾਂ ਤੇ ਬਹਿ ਉੱਠ ਜਾਣਾ, ਮਗਰ ਸਾਡੇ ਘਰੋਂ ਨਾ ਖਾਣਾ ਪੀਣਾ ਨਹੀਂ। ਸਹੀ। ਤੇ ਇੱਕ ਦੂਜੇ ਦੇ ਕੰਮਾਂ ਦੇ ਵਿੱਚ ਹੱਥ ਵੀ ਵੰਡਾਉਂਦੇ? ਉਸ ਕੰਮਾਂ ਦੇ ਵਿੱਚ ਵੀ ਇਨਸ਼ਾਅੱਲਾ ਤਾਲਾ ਜੀ ਉਹਨਾਂ ਨੂੰ ਜ਼ਰੂਰਤ ਪੈਂਦੀ ਤੇ ਅਸੀਂ ਉਹਦੇ ਕੰਮ ਕਰ ਜਾਂਦੇ ਆ, ਉਹਨਾਂ ਦਾ ਜੀ ਸਾਨੂੰ ਜ਼ਰੂਰਤ ਪੈਂਦੀ ਹੈ ਉਹ ਆ ਜਾਂਦੇ, ਉਹ ਸਾਡੇ ਨਾਲ ਕੰਮ ਕਰ ਜਾਂਦੇ। ਅੱਛਾ ਤੇ ਜਿਹੜੀ ਉਹਨਾਂ ਦੇ ਹਾਲਾਤ ਇੱਥੇ ਕਿਵੇਂ ਦੇ ਸਨ? ਰਕਬਾ ਰੁਕਬਾ ਇਹ ਉਹ? ਜੀ ਉਹਨਾਂ ਦੇ ਬਿਲਕੁਲ ਸਹੀ ਆਏ, ਸਾਡੇ ਨਾਲੋਂ ਵੀ ਘਣੇ ਸਨ। ਅੱਛਾ ਤੇ ਸਾਡਾ ਵੀ ਰਕਬਾ, ਅਸੀਂ ਆਦੇ ਰਕਬੇ ਵਾਂਦੇ ਆਏ ਤੇ ਉਹ ਆਦਾ ਰਕਬੇ ਵਾਂਦੇ। ਅੱਛਾ ਬਾਬਾ ਅब्बास ਜ਼ਰਾ ਨਾ ਉਸ ਵੇਲੇ ਬਾਰੇ ਦੱਸੋ ਜਦੋਂ ਤੁਸੀਂ ਸਾਂਝ ਇੱਕ ਦੂਜੇ ਨਾਲ ਪਾਈ ਸੀ, ਸਾਂਝਾਂ ਨਾਲ ਰਹਿੰਦੇ ਸੋ, ਇਹ ਸਾਰਾ ਹਿੰਦੁਸਤਾਨ ਸੀ ਤੇ ਰਲ ਕੇ ਰਹਿੰਦੇ ਸੋ, ਉਦੋਂ ਦੀਆਂ ਕੁਝ ਗੱਲਾਂ ਸੁਣਾਓ। ਉਦੋਂ ਦੀਆਂ ਗੱਲਾਂ ਇਹ ਹੁੰਦੀਆਂ ਵੀ ਕੁਸ਼ਤੀਆਂ ਗੋਲਾਂ ਬੜੀਆਂ ਹੋਣੀਆਂ। ਅੱਛਾ ਤੇ ਸਾਡਾ ਜਿਹੜਾ ਮੁਸਲਮਾਨ ਹੋਣੇ ਉਹ ਬੜੀ ਖੁਸ਼ੀ ਨਾਲ ਜਾਣੇ ਗੋਲਾਂ ਦੇ ਵਿੱਚ ਕੌਡੀਆਂ ਗੋਲਾਂ ਦੇ ਕੁਸ਼ਤੀਆਂ ਦੇ ਵਿੱਚ ਜਾਣਾ। 40 50 50 ਬੰਦੇ ਨੇ ਅਸੀਂ ਜਾਣਾ ਸ਼ੌਕਾਂ ਨਾਲ।
ਉੱਥੇ ਜਾ ਖੇਡਾਂ ਵੇਖਣੀਆਂ, ਉਹਨਾਂ ਵੀ ਜਾਣਾ ਸਾਡੇ ਨਾਲ। ਅੱਛਾ। ਤੇ ਸਾਰਿਆਂ ਨੇ ਜਾ ਕੇ ਉੱਥੇ ਖੇਡਾਂ ਵੇਖਣੀਆਂ, ਵੇਖ ਤੇ ਖੇਡਾਂ ਤੇ ਉਸ ਤੋਂ ਬਾਅਦ ਮੋੜ ਹੱਟ ਤੇ ਪਿਛਾ ਹੱਸਦਾ ਖੇਡਦਾ ਆਉਣਾ ਤੇ ਆਪੋ ਆਪਦੇ ਘਰੀ ਆ ਜਾਣਾ। ਸਹੀ। ਅੱਛਾ ਅੱਛਾ। ਇਹ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਇੱਥੇ ਆਈ। ਅੱਛਾ ਅੱਛਾ। ਅਸੀਂ ਬਿਲਕੁਲ ਆਂਦੇ ਜਾਂਦੇ ਮਤਬਲ ਲੈਂਦੇ ਦੇਦੇ, ਖਾਣਾ ਪੀਣਾ ਵੱਖਰਾ ਸੀ ਸਾਡਾ। ਤੇ ਉਹ ਭਜਨ ਸਿੰਘ ਵਰੀ ਉਹ ਜਿਹੜੇ ਤੁਸੀਂ ਦੱਸ ਰਹੇ ਸੋ ਜੀ, ਉਹਨਾਂ ਦੇ ਕੋਈ ਵਾਕਿਆ ਸੁਣਾ ਦਿਓ, ਕੰਮਕਾਰ ਦਾ। ਕੰਮਕਾਰ ਜੀ ਜ਼ਿਮੀਦਾਰਾ ਹੀ ਕਰਦੇ ਆਏ ਤੇ ਜ਼ਿਮੀਦਾਰੇ ਦੇ ਉੱਤੇ ਰਹਿੰਦੇ ਤੇ ਅਸੀਂ ਵੀ ਜ਼ਿਮੀਦਾਰਾ ਕਰਦੇ। ਉਹਨਾਂ ਦੀ ਅਗਾ ਕੋਈ ਔਲਾਦ ਦਾ ਨਾਂ ਆਉਂਦਾ? ਉਹਨਾਂ ਦੀ ਔਲਾਦ ਤੇ ਨਹੀਂ ਖਿਆਲ ਰੱਖਿਆ ਤੇ ਨਹੀਂ ਯਾਦ। ਸਹੀ ਹੈ, ਨਹੀਂ ਕਿ ਹੈ ਵੀ ਤਾਂ ਚੀਜ਼ਾਂ ਯਾਦ ਨਹੀਂ ਆ ਰਹੀਆਂ ਨਿਕਲ ਗਈਆਂ। ਜੀ ਹਾਂ। ਅੱਛਾ, ਤੇ ਕੋਈ ਗੋਲ ਸ਼ੋਲ ਜਿਵੇਂ ਤੁਸੀਂ ਦੱਸੀ ਕਿ ਤੁਸੀਂ ਬੜੇ ਗੋਲ, ਕੋਈ ਯਾਦ ਹੋਵੇ ਇੱਕ ਖਾਸ ਗੋਲ ਵੀ ਰਲੇ ਹੋਵੋ ਤੇ ਉੱਥੇ? ਇੱਕ ਗੁਲਾਮ ਪਹਿਲਵਾਨ ਹੁੰਦਾ ਆਪਣਾ ਮੁਸਲਮਾਨ। ਅੱਛਾ। ਉਹਨਾਂ ਦਾ ਇੱਕ ਭਜਣਾ ਸਿੱਖ ਹੁੰਦਾ। ਭਜਣਾ ਜਿੰਦਾ ਤੁਸੀਂ ਉਹਨੇ ਦੱਸ ਰਹੇ ਸੀ। ਅੱਛਾ, ਤੇ ਉਹਨਾਂ ਦੀਆਂ ਕੁਸ਼ਤੀਆਂ ਹੀ ਹੁੰਦੀਆਂ ਆ। ਉਹਨਾਂ ਦੇ ਨਾਲ ਵੀ ਉਹਨਾਂ ਦੇ ਹਿੰਦੁਸਤਾਨ ਦੇ ਜਵਾਨ ਆਉਂਦੇ ਸਨ ਤੇ ਕੁਸ਼ਤੀ ਕਰਨ ਵਾਸਤੇ ਸਾਡੇ ਪਾਕਿਸਤਾਨੀਆਂ ਨਾਲ। ਸਾਡੇ ਪਾਕਿਸਤਾਨ ਵਾਲੇ ਵੀ ਜਵਾਨ ਕੁਸ਼ਤੀ ਕਰਦੇ ਸਨ। ਮੋੜਾ ਸੀ ਉਹਨਾਂ ਨੇ ਝੋਲੀ ਬੰਨ ਲੈਂਦੇ ਆ ਜਿਹੜੀ ਡੱਠੇ ਜੜਾਵਣ ਵਾਲੀ ਮੋੜਾ ਸੀ, ਉਹਨਾਂ ਦੇ ਝੋਲੀਆਂ ਦੇ ਵਿੱਚ ਪੈਸੇ ਪਾਉਂਦੇ ਜਾਂਦੇ ਤੇ ਉਹਨਾਂ ਦੇ ਝੋਲੀਆਂ ਬਣੀਆਂ ਜਾਂਦੀਆਂ ਨੋਟਾਂ ਦੀਆਂ। ਜਿਹੜੇ ਮੁਸਲਮਾਨ ਜਿਹੜੇ ਢਾਂਦੇ ਆਏ ਉਹਨਾਂ ਦੀਆਂ ਝੋਲੀਆਂ ਨੂੰ ਹਿੰਦੂ ਵੀ ਪਾ ਦਿੰਦੇ ਆ ਪੈਸੇ, ਕਿਸੇ ਵੀ ਪਾ ਦਿੰਦੇ। ਜ਼ਬਰਦਸਤ। ਭਾਵੇਂ ਮੁਸਲਮਾਨ ਜਿੱਤਿਆ, ਸਿੱਖ ਹੈ, ਹਿੰਦੂ ਹੈ, ਹਾਂਜੀ, ਅਸੀਂ ਵੀ ਪੈਸੇ ਪਾ ਦੇਣੇ ਤੇ ਝੋਲੀਆਂ ਭਰ ਦੇਣੀਆਂ ਉਹਨਾਂ ਦੀਆਂ। ਅੱਛਾ, ਤੇ ਉਹਨਾਂ ਵੀ ਪੈਸੇ ਪਾ ਦੇਣੇ ਤੇ ਝੋਲੀਆਂ ਭਰ ਦੇਣੀਆਂ ਤੇ ਖੁਸ਼ ਹੋ ਜਾਣਾ ਦੋਵਾਂ ਜੜਾਂ ਨੇ। ਯਾਨੀ ਕਿ ਦੋਵਾਂ ਸਾਈਡਾਂ ਨੂੰ ਹੌਸਲਾ ਅਫਜ਼ਾਈ ਕਰਦੇ ਹੌਸਲਾ ਅਫਜ਼ਾਈ ਹੋਣੀ। ਉੱਤੇ ਇਹ ਨਹੀਂ ਸੀ ਕਿ ਸਿਰਫ ਤੁਸੀਂ ਮੁਸਲਮਾਨਾਂ ਦੀ ਸਾਈਡ ਲਓ, ਬਲਕਿ ਜਿਹੜਾ ਜਵਾਨ ਚੰਗਾ ਖੇਡਦਾ ਸੀ, ਜਿਹੜਾ ਚੰਗਾ ਖੇਡਣਾ ਉਸ ਨੂੰ ਅਸੀਂ ਇਨਾਮ ਦੇਣਾ। ਜਿਹੜਾ ਸਾਡੇ ਜਵਾਨ ਨੇ ਚੰਗਾ ਖੇਡਿਆ ਤੇ ਖੇਡ ਕੀਤੀ ਉਹਨਾਂ ਨੇ ਇਨਾਮ ਦੇਣਾ। ਬੜਾ ਖੁਸ਼ ਹੋ ਤੇ ਰਾਜੀ ਹੋਣਾ ਤੇ ਮੋਢਿਆਂ ਤੇ ਚਾ ਲੈਣਾ ਉਦੋਂ ਤੇ ਆਖਣਾ ਵਾਹ ਬੇ ਜਵਾਨਾ ਤੇਰੇ ਵਾਹ, ਸਹੀ ਸ਼ਾਬਾਸ਼ ਦੇਣੀ। ਉਹ ਜਿਹੜੇ ਸਿੱਖ ਸਨ ਇੱਥੇ ਪੁਰਾਣੇ ਗੌਰ ਦੇ ਆਣੀ ਰਹਿੰਦੇ ਸਨ। ਪੁਰਾਣੇ ਗੌਰ ਦਾ ਪੁਰਾਣਾ ਚੱਕ ਸਿੱਖਾਂ ਦਾ ਪੁਰਾਣਾ ਜੱਦੀ ਪੁਸ਼ਤੀ। ਹਾਂ। ਅੱਛਾ ਅੱਛਾ। ਫਤਿਹਗੜ੍ਹ ਸਾਡਾ ਦਾਦ ਪੋਤੜਾ ਬਾਸ਼ੀਆ ਦਾ ਵੀ ਇਹ ਜੱਦੀ ਪੁਸ਼ਤੀ ਆ, ਨਵਾਬ ਸਾਹਿਬ ਦੇ ਵੇਲੇ ਦਾ। ਨਵਾਬ ਸਾਹਿਬ ਸੁਭਾ ਸਾਦਕ ਦੇ ਵੇਲੇ। ਅੱਛਾ, ਨਵਾਬ ਸੁਭਾ ਸਾਦਕ ਦੇ ਵੇਲੇ ਦਾ। ਤੇ ਉਹਨਾਂ ਦੇ ਮਕਾਨ ਕਿਵੇਂ ਦੇ ਹੈਗੇ ਸਨ? ਮਕਾਨ ਜੀ ਉਹਨਾਂ ਦੇ ਬੜੇ ਪੱਕੇ, ਸ਼ਾਹੀ ਸਾਡੇ ਨਾਲੋਂ ਵੀ ਸੋਹਣੇ। ਅੱਛਾ, ਬਹੁਤ ਸੋਹਣਾ ਮਕਾਨ ਉਹਨਾਂ ਦਾ ਪਾਏ ਹੋਏ, ਵੇਲੀਆਂ ਹੋਣੀਆਂ, ਹਰ ਸ਼ੈ ਹੋਣੀ ਉਹਨਾਂ ਦੀ। ਬੜੇ ਸੋਹਣੇ ਮਕਾਨ। ਮਾਲ ਮੂਲ ਵੀ ਵਾਵਾ ਮਾਲ ਮੂਲ ਵੀ ਉਹ ਬਿਲਕੁਲ ਸਹੀ ਰੱਖਦੇ ਸਨ ਤੇ ਬਾਕੀ ਖਾਣਾ ਪੀਣਾ ਉਹਨਾਂ ਦੇ ਨਾਲ ਆ ਸਾਡਾ ਫੇਰ ਲੈਦਾ। ਤੇ ਇਹ ਹੁੰਦਾ ਸੀ ਵੀ ਅਗਰ ਉਹਨਾਂ ਨੂੰ ਕੋਈ ਅੱਗੇ ਇੱਕ ਬਾਬੇ ਮੀਰ ਨਾਲ ਗੱਲ ਕਰ ਰਹੇ ਸੀ ਤਾਂ ਕਹਿੰਦੇ ਵੀ ਇੱਕ ਵਾਰੀ ਡਾਕੂ ਪਏ ਤਾਂ ਅਸੀਂ ਉਹਨਾਂ ਦੀ ਮਦਦ ਕੀਤੀ। ਹਾਂ ਜੀ, ਡਾਕੂ ਪਏ ਸਨ। ਡਾਕੂ ਪਏ ਇੱਥੇ ਤੇ ਅਸੀਂ ਉਹਨਾਂ ਦੀ ਮਦਦ ਕੀਤੀ। ਮੋ ਡਾਕੂ ਨੂੰ ਫੜਿਆ ਵੀ ਆ, ਫਾਟੇ ਤੇ ਉਹਨਾਂ ਨੂੰ ਥਾਣੇ ਦਿੱਤਾ, ਗ੍ਰਿਫਤਾਰੀ ਕਰਾਈ ਹੈ। ਇੱਥੇ ਡਾਕੂ ਪਏ ਸਨ। ਅੱਛਾ ਅੱਛਾ, ਸਹੀ ਹੋ ਗਿਆ। ਤੁਹਾਨੂੰ ਭਜਣਾ ਹਾਂ, ਇੱਕ ਰੁਸਤਮ ਹਾਂ, ਇੱਕ ਜੀਣਾ ਹਾਂ, ਜੀਣਾ। ਉਹਨਾਂ ਦੇ ਵਿੱਚੋਂ ਕਿਹੜਾ ਸੀ ਜਿੰਦੀ ਦੱਸਦੇ ਨੇ ਨਾਨਕਸਰ ਸ਼ਾਦੀ ਹੋਈ ਸੀ? ਨਾਨਕਸਰ ਵਾਲੇ ਦੀ ਜੀ ਮੈਨੂੰ ਯਾਦ ਨਹੀਂ ਆ। ਅੱਛਾ। ਹਾਂ। ਤੇ ਅੱਕਾਂ ਵਾਲੀ ਜਿਹੜੇ ਸਿੱਖ ਸਨ ਅੱਕਾਂ ਵਾਲੇ ਸਿੱਖ ਆਏ, ਭਜਣੇ ਉਰੀ, ਕਲਵੰਤੀ ਉਰੀ, ਗੜ ਵਾਲੇ, ਉਹ ਉਹਨਾਂ ਦਾ ਯਾਦ ਹੈ ਕੁਛ ਹੁੰਦਾ। ਉਹਨਾਂ ਦਾ ਕੋਈ ਦੱਸੋ। ਹਾਂ, ਉਹ ਵੀ ਸਾਡੇ ਨਾਲ ਟੁੱਟਦੇ ਹੈ। ਅੱਛਾ, ਬਿਲਕੁਲ ਆਂਦੇ ਆ ਜਾਂਦੇ ਆ ਲੈਂਦੇ ਆ ਜਾਂਦੇ ਆ। ਇਹ ਦੱਸਿਆ ਜਾਂਦਾ ਹੈ ਵੀ ਜਦੋਂ ਵੰਡ ਹੋਈ ਹੈ ਨਾ ਵੀ ਸਿੱਖਾਂ ਕੋਲੇ ਬੜਾ ਸੋਨਾ ਹੁੰਦਾ ਸੀ ਤੇ ਜ਼ੇਵਰ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਉਹ ਆਲਿਆਂ ਦੇ ਵਿੱਚ ਵੀ ਬਾਜ਼ਕਾਤ ਉਹਨਾਂ ਦੀ ਔਰਤਾਂ ਲੁਕੋ ਦਿੰਦੀਆਂ ਸਨ ਲੈ ਦੇ ਕੇ। ਜਾਂ ਇਹ ਗੱਲਾਂ ਕੁਝ ਸੁਣਨ ਨੂੰ ਆਉਂਦੀਆਂ ਨੇ ਕਿ ਫਿਰ ਆਪਾਂ ਹੁਣ ਵੀ ਇੱਥੇ ਗੱਲ ਕਰਨੇ ਆ ਵੀ ਯਾਰ ਇਹ ਖਜ਼ਾਨਾ ਤਾਂ ਸਿੱਖਾਂ ਦੇ ਦੌਰ ਦਾ ਹੈ। ਉਸ ਬਾਰੇ ਜ਼ਰਾ ਦੱਸ ਪਾਓ। ਉਸ ਬਾਰੇ ਦੇ ਵਿੱਚ ਜੀ ਗੱਲ ਇਹ ਹੈ ਸਾਡੀ ਯਾਦ ਦੇ ਵਿੱਚ ਕਿ ਉਹਨਾਂ ਦੇ ਕੋਲੇ ਸੋਨਾ ਚਾਂਦੀ ਬੜਾ ਹੁੰਦਾ। ਸਿੱਖਾਂ ਕੋਲ ਬੜਾ ਹੁੰਦਾ। ਉਹ ਜ਼ੇਵਰ ਧੀਆਂ ਭੈਣਾਂ ਨੂੰ ਬੜਾ ਪਾਉਂਦੇ ਆ। ਅੱਛਾ ਜੀ ਹਾਂ, ਬੜਾ ਪਾਉਂਦੇ ਆ। ਸੋਹਣਾ ਕਰਦੇ ਜ਼ੇਵਰ ਪਾਉਣਾ। ਮੁੜ ਉਹਨਾਂ ਨੇ ਪਾ ਤੇ ਉਵੇਂ ਲਾ ਤੇ ਮੁੜ ਉਹਨਾਂ ਆਦੇ ਘਰ ਰੱਖ ਲੈਣਾ। ਜਿਸ ਵੇਲੇ ਸ਼ਾਦੀ ਸ਼ੁਦੀ ਉਹਨਾਂ ਦੀ ਕੋਈ ਖੁਸ਼ੀ ਦੀ ਟਾਈਮ ਹੋਣਾ ਉਸ ਵੇਲੇ ਉਹਨਾਂ ਧੀਆਂ ਭੈਣਾਂ ਨੂੰ ਦੇ ਤੇ ਤੁਸੀਂ ਉਹਨਾਂ ਪਾਉਣਾ ਨਹੀਂ ਤੇ ਅੱਗੇ ਪਿਆਰਾ। ਰੋਟੀ ਵਿਆਹ ਤੇ ਰੋਟੀ ਸਿੱਖ ਕੇ ਦੀ ਕਰਦੇ ਸਨ। ਰੋਟੀ ਵਿਆਹ ਤੇ ਉਹਨਾਂ ਨੇ ਆਦੀ ਮਰਜ਼ੀ ਦੀ ਕਰਨੀ, ਆਦਾ ਖਾਣਾ ਪਕਾਉਣਾ। ਨਹੀਂ ਪਕਾਉਂਦੇ ਆਪਣਾ ਹੀ ਸਨ। ਉਹ ਮੈਂ ਇਹ ਪੁੱਛ ਰਹੀ ਹਾਂ ਵੀ ਵਿਆਹ ਦੇ ਉੱਤੇ ਜਿਵੇਂ ਹੁਣ ਆਪਣੇ ਬ੍ਰਾਇਲਰ ਮੁਰਗੀਆਂ ਚੱਲ ਰਹੀਆਂ ਨੇ, ਨਾਲ ਜ਼ਰਦਾ ਚਾਵਲ ਚੁਵਲ ਕਰ ਦਿੱਤੇ, ਉਹ ਆਦੇ ਵਿਆਹਾਂ ਤੇ ਕਿਵੇਂ ਦੀ ਰੋਟੀ ਕਰਦੇ ਸਨ? ਉਹ ਝਟਕਾ ਕਰਦੇ ਸਨ। ਜੇ ਬੱਕਰਾ ਕਰਦੇ ਆ ਨਾ, ਬੱਕਰਾ ਤੇ ਉਹਨੂੰ ਟੋਕੇ ਨਾਲ ਸਿਰ ਲਾ ਸਕਦੇ ਆ, ਤਕਬੀਰ ਨਹੀਂ ਪੜਦੇ। ਨਹੀਂ ਉਹ ਤੇ ਹੈ, ਉਹ ਤੇ ਹਰ ਮਜ਼ਹਬ ਦਾ ਆਦਾ ਤਰੀਕਾਕਾਰ ਹੁੰਦਾ ਹੈ। ਅਸਲ ਇਹ ਪੁੱਛਿਆ ਹੈ ਵੀ ਬੱਕਰਾ ਵੀ ਕਰਦੇ ਸਨ। ਬੱਕਰਾ ਵੀ ਕਰਦੇ ਸਨ। ਮਠਿਆਈਆਂ ਬੜੀਆਂ
ਉਹਨਾਂ ਦੀਆਂ ਮਠਿਆਈਆਂ ਕਿਆ ਬਾਤ ਹੈ। ਉਹਨਾਂ ਦੀਆਂ ਮਠਿਆਈਆਂ ਸਾਡੇ ਪਾਕਿਸਤਾਨ ਦੀਆਂ ਬਣਨੀਆਂ ਹੀ ਨਹੀਂ। ਐਸੀ ਮਠਿਆਈ ਦੇਸੀ ਘਿਓ ਚ ਬਣਾਉਂਦੇ ਹੋਣੇ ਦੇਸੀ ਘਿਓ ਚ ਨਾ ਬਣਾਉਣੀਆਂ। ਉਹਨਾਂ ਦੇ ਬੰਦੇ ਆ ਜਿਹੜੇ ਮਿਸਤਰੀ ਕਾਰੀਗਰ, ਕਿਆ ਬਾਤ ਹੈ। ਉਹ ਕਾਰੀਗਰ ਵੀ ਇੱਥੋਂ ਦੇ ਮਕਾਮੀ, ਉਹ ਵੀ ਹਿੰਦੂ ਸਨ। ਉਹ ਸਿੱਖ ਸਨ ਜਾਂ ਹਿੰਦੂ? ਉਹਨਾਂ ਦਾ ਖਾਣਾ ਜਿਹੜਾ ਸਿੱਖ ਹੋਣੇ ਨੇ, ਸਿੱਖ ਬਣਾਉਂਦੇ ਸਨ। ਸਿੱਖ ਹੀ ਬਣਾਉਂਦੇ ਸਿੱਖ ਹੀ ਬਣਾਉਂਦੇ ਸੀ ਤੇ ਸਿੱਖ ਹੀ ਖਾਂਦੇ ਸਨ। ਅੱਛਾ ਅੱਛਾ ਜੀ ਆਪਣਾ ਮੁਸਲਮਾਨ ਉਹਨੂੰ ਨੇੜੇ ਨਹੀਂ ਜਾਂਦਾ। ਯਾਨੀ ਉਹ ਮਠਿਆਈਆਂ ਬੜੀਆਂ ਅੱਛੀਆਂ ਇੱਕ ਨੰਬਰ। ਉਹ ਜੀ ਮਠਿਆਈ ਆਪਣੇ ਕੋਲ ਬਣਦੀ ਹੀ ਨਹੀਂ ਸੀ। ਦੇਸੀ ਘਿਓ ਦੀਆਂ ਤੇ ਉਹਨਾਂ ਦੀ ਸ਼ਾਦੀ ਦੀ ਕੋਈ ਰਸਮ ਯਾਦ ਹੈ ਵੀ ਉਹਨਾਂ ਦਾ ਸ਼ਾਦੀ ਕਿਵੇਂ ਕਰਦੇ ਸਨ? ਜਿਵੇਂ ਆਪਣੇ ਹੁਣ ਗੜੋਲੀ ਵਾਲੀ ਰਸਮ ਹੈ, ਇਹ ਆਪਣੀ ਰਸਮ ਗੜੋਲੀ ਵਾਲੀ ਕੋਈ। ਉਹਨਾਂ ਦਾ ਚੁੱਪ ਕਰਦੇ ਆਦਾ ਬੰਦੇ ਤਾਂ ਇਕੱਠੇ ਕਰਨੇ ਤੇ ਲਾ ਸਾਡੇ ਤੇ ਅੱਲਾ ਹੁਕਮ ਜਾ ਕਰਨਾ, ਅੱਲਾ ਕਹਿਣਾ, ਹੋਰ ਕੁਛ ਨਹੀਂ ਕਰਦੇ। ਲੈਣ ਦੇਣ ਗੜੋਲੀ ਤਾਂ ਵਰਦੇ ਹੋਣੇ ਨੇ ਵਿਆਹ ਤੇ, ਵਰਦੇ ਆਏ। ਉਵੇਂ ਲਾੜੇ ਨੂੰ ਖਾਰੇ ਵੀ ਚੜਾਉਣਾ, ਲਾੜੇ ਨੂੰ ਖਾਰੇ ਤੇ ਚੜਾਉਣਾ, ਖਾਰੇ ਨੂੰ ਸਿਹਰੇ ਵੀ ਬਣਾਉਣੇ, ਖਾਰੇ ਨੂੰ ਲਿਬਾਸ ਸਾਰਾ ਪੂਰਾ ਕਰਾਉਣਾ ਲਾੜੇ ਵਾਲਾ, ਜਿਵੇਂ ਆਪਾਂ ਕਰਨੇ ਆਏ ਉਹ ਵੀ ਕਰਦੇ ਆ ਵੇਖਦੇ। ਤੇ ਉਦੋਂ ਜੰਜਾਂ ਕੇ ਤੇ ਆਂਦੀਆਂ ਜਾਂਦੀਆਂ ਸਨ? ਉਦੋਂ ਉੱਠਾਂ ਤੇ ਘੋੜਿਆਂ ਤੇ ਇਹਨਾਂ ਤੇ ਆਂਦੀਆਂ ਸਨ। ਉਦੋਂ ਗੱਡੀਆਂ ਕੋਈ ਨਹੀਂ ਸਨ। ਤੇ ਆ ਜਿਹੜੇ ਬਲਦ ਰੇੜੇ ਨੇ, ਬਲਦ ਰੇੜੇ ਹੁੰਦੇ ਆਏ, ਗੱਡੇ ਹੁੰਦੇ ਆ ਸਾਡੇ ਕੋਲੇ। ਉਹਨਾਂ ਕੋਲ ਵੀ ਗੱਡੇ ਹੁੰਦੇ ਆ। ਗੱਡਿਆਂ ਤੇ ਮੰਡਲੀਆਂ ਢੋਂਦੇ ਆਏ। ਗੱਡਿਆਂ ਤੇ ਪਾਣੀ ਲੈ ਜਾਣਾ ਬਾਹਰ ਮੁਰੱਬੇ ਦੇ ਵਿੱਚ, ਉੱਥੋਂ ਮੰਡਲੀਆਂ ਗੱਡਿਆਂ ਤੇ ਢੋਣੀਆਂ। ਅੱਗੇ ਜੋੜਾ ਵੱਜਦਾ ਤਾਂ ਹੋਣਾ, ਇੱਕ ਉੱਠ ਹੋਣਾ ਅੱਗੇ ਲੱਗਿਆ ਹੋਇਆ, ਤੇ ਅਸੀਂ ਉਹਦੇ ਉੱਤੇ ਫੜ ਦੇਣਾ ਗੱਡਾ ਤੇ ਬਾਟੇ ਲਿਆ ਕੇ ਤੇ ਪਿੰਡ ਦੇ ਵਿੱਚ ਢਾਲ ਦੇਣਾ ਤੇ ਮੋੜੋ ਮੇਲੇ ਤੇ ਟੁੱਟ ਜਾਣਾ। ਹਾਏ 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 ਕੀ ਬਾਤ। ਇਹ ਕੰਮ ਕਰਦੇ ਸਨ। ਸਹੀ, ਯਾਨੀ ਕਿ ਇਹ ਤੁਹਾਡਾ ਤਰੀਕਾ ਮੰਡਲੀਆਂ ਲਾਉਣੀਆਂ 10-10 12-12 ਕਦੇ ਦੀਆਂ ਲੰਮੀਆਂ ਤੇ 6-6 ਫੁੱਟ ਦੀਆਂ ਉੱਚੀਆਂ। ਅੱਛਾ ਤੇ ਉਹ ਹਿਕੜੇ ਸੰਗੇ ਨਾਲ ਉੱਤੇ ਗੱਡਾ ਪਚਾਈ ਰੱਖਣੇ ਪੱਠੇ ਤੇ ਦੂਏ ਨੇ ਉੱਤੋਂ ਗੱਡੇ ਦੇ ਜੋੜੀ ਰੱਖਣੇ। ਲਾਸ਼ਾ ਛੇਕ ਤੇ ਆਖਣਾ ਚਲੋ ਬਈ, ਉਹਦੇ ਚਾਰ ਤੇ ਲਿਆ ਪੇੜੇ ਚ ਰੱਖੀਆਂ। ਉਦੋਂ ਚ ਘਟਣਾ ਰੱਸਾ ਤੇ ਏਡੂ ਉਸ ਦੇ ਮਗਰ ਚ ਬੀਡੀ ਬਣਨੀ ਤੇ ਆਖਣਾ ਸ਼ਾਵਾ ਬਈ, ਉਸ ਮਾਰਨਾ ਗਸਕਾ ਗੱਡਾ ਸਾਰਾ ਲਾ ਤੇ ਵੇਲਾ ਕਰ। ਜ਼ਬਰਦਸਤ। ਉਦੋਂ ਖੁਰਾਕਾਂ ਤੁਹਾਡੀਆਂ ਕੀ ਸਨ? ਖੁਰਾਕਾਂ ਜੀ ਖੈਰੀ ਮੇਰੀ ਮਹੀਂ ਦੇ ਦੁੱਧ ਹੁੰਦੇ ਆਏ, ਜੋ ਹੁੰਦੇ ਮਹੀਂ ਦੇ ਬੰਦੇ ਮੱਖਣ ਖਾਂਦੇ ਆਏ, ਦੁੱਧ ਪੀਂਦੇ ਆਏ। ਤੇ ਖੈਰੀ ਹੁੰਦੀਆਂ ਖੁਰਾਕਾਂ ਦੇ ਛੋਟ ਜਵਾਨ ਹੋਣੇ ਹੀ ਕਰਦੇ ਚਿਹਰੇ ਕਰਨੇ, ਜਿਹੜੇ ਕੰਮ ਨੂੰ ਪਾਉਣਾ ਪੜ੍ਹਾ ਲੈ ਜਾਣਾ। ਹੁਣ ਤਾਂ ਨੱਕ ਨਹੀਂ ਪੁਜਿੰਦਾ। ਬਿਲਕੁਲ ਇਸੇ ਤਰ੍ਹਾਂ। ਅੱਛਾ ਇਹ ਦੱਸੋ ਕਿ ਹੁਣ ਥੋੜਾ ਜਿਹਾ ਦੁਖੀ ਜਿਹੜਾ ਨਾ ਉਹ ਵੇਲਾ ਆ ਗਿਆ। ਸਵਾਲ ਹੈ ਕਿ ਸਰਕਾਰ ਮੇਰੀ ਹੁਣ ਦੁਖੀ ਵੀ ਹੁਣ ਜੇ ਛੋੜ ਨੂੰ ਆਖੇ ਨਾ ਮੈਂ ਉੱਠ ਕਿਸੇ ਛੋੜ ਨੂੰ ਆਖਾਂ ਪਤਾ ਹੈ ਕੁਕਿਆ ਅੱਬਾ ਮੁਹੰਮਦ ਬਾਦਨ ਸਾਡੇ ਕੋਲ ਤਾਂ ਮਰਨਾ ਹੈ ਨਹੀਂ ਹੁੰਦਾ ਨੇ ਉਹਨਾਂ ਸੀ ਕੀ ਕਰੀਏ। ਤੇ ਉਦੋਂ ਵਾਲੇ ਆਂਦੇ ਬਿਸਮਿਲ੍ਲਾ ਬਾਜੀ ਮੈਂ ਹੁਣੇ ਕਰ ਦੇਣਾ ਤੇ 10 ਮਿੰਟਾਂ ਦੇ ਕੰਮ ਹੋਇਆ ਕਿ ਹੋਵੇਗਾ, ਹੋਰ ਆਰਡਰ ਕਰ। ਅੱਛਾ ਮੈਂ ਸਲੇ ਹੁਣ ਪੁੱਛਣਾ ਚਾਹ ਰਿਹਾ, ਮੇਰਾ ਜ਼ਰਾ ਸਵਾਲ ਸੁਣ ਲਓ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਊ ਹੈ ਤੇ ਭਜਣੇ ਵਰੀ ਉਹ ਸਾਰੇ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਹੁਣ ਨਿਖੜ ਜਾਣਾ ਹੈ, ਤੇ ਉਦੋਂ ਤੁਹਾਡੇ ਦਿਲ ਦੇ ਕੀ ਹਾਲਾਤ ਸਨ ਜਾਂ ਉਹਨਾਂ ਦੇ ਕੀ ਹਾਲਾਤ ਸਨ? ਉਦੋਂ ਜੀ ਅਸੀਂ ਬੜੇ ਔਖੇ ਵਿਛੜੇ ਆ, ਸਾਡਾ ਦਿਲ ਨਹੀਂ ਕਰਦਾ ਸੀ ਉਹਨਾਂ ਨੂੰ ਤੋੜਨ ਵਾਸਤੇ। ਆ ਜਾ ਵੀ ਬੜੀ ਸੋਹਣੀ ਨਿਭੀਆਂ ਦੀ, ਬੜੇ ਸੋਹਣੇ ਬੈਠੇ ਆ, ਕੋਈ ਵਾਦਾ ਘਾਟਾ ਨਹੀਂ। ਸਾਡੀਆਂ ਫਸਲਾਂ ਦੇ ਵਿੱਚ ਉਹਨਾਂ ਟੁਰਾ ਫਿਰਨਾ, ਕੋਈ ਵਾਦਾ ਘਾਟਾ ਨਹੀਂ ਕਰਨਾ। ਅਸੀਂ ਉਹਨਾਂ ਦੀਆਂ ਫਸਲਾਂ ਹੀ ਟੁਰਾ ਫਿਰਨਾ, ਕੋਈ ਵਾਦਾ ਘਾਟਾ ਨਹੀਂ ਕਰਨਾ। ਸਾਡੀ ਕੋਈ ਲੜਾਈ ਝਗੜਾ ਕੋਈ ਨਹੀਂ ਸੀ। ਇੱਜ਼ਤੀ ਦੇ ਬਾਰੇ ਦੇ ਉਹਨਾਂ ਸਾਡੀਆਂ ਬੱਚੀਆਂ ਦੇ ਉੱਤੇ ਕੱਪੜੇ ਪਾਉਣੇ ਤੇ ਇੱਜ਼ਤ ਕਰਨੀ, ਅਸੀਂ ਉਹਨਾਂ ਦੇ ਕੱਪੜੇ ਪਾਉਣੇ ਤੇ ਇੱਜ਼ਤ ਕਰਨੀ। ਬੜੀ ਦੀਦ ਤੇ ਬੜੀ ਇੱਜ਼ਤ ਦਿਲ ਨੂੰ ਖੋਹ ਪੈਂਦਾ ਹੈ, ਕਿਉਂਕਿ ਬੀਜੀ ਨੇ ਸੋਹਣੀ ਨਿਭੀ ਹੈ। ਭਾਵੇਂ ਹਿੰਦੂ ਆਏ ਬੇਦੀਨ ਆਏ, ਖਾਣਾ ਪੀਣਾ ਦਾ ਵੱਖਰਾ ਹਾਂ ਨਾ ਸਾਡਾ, ਮਗਰ ਕੰਮ ਕਾਰ ਦੇ ਵਿੱਚ ਆਏ ਅਸੀਂ ਫਰਕ ਨਹੀਂ ਉਹਨਾਂ ਨੇ ਸਾਡੇ ਨਾਲ ਪਾਇਆ। ਸਾਡੇ ਨਾਲ ਬਹੁਤ ਉਹਨਾਂ ਦੀ ਬੜੀ ਯਾਨੀ ਕਿ ਹਾਲੀ ਵੀ ਉਹਨਾਂ ਦੀ ਕਈਆਂ ਦੀ ਯਾਦ ਆਉਂਦੀ ਹੋਣੀ ਹੈ। ਤੁਹਾਨੂੰ ਬਚਪਨ ਯਾਦ ਆਉਂਦਾ ਹੋਣਾ ਕਿਵੇਂ ਰਲ ਕੇ ਤੁਹਾਡਾ ਵਸੇਬ ਸੀ, ਵਸਦੇ ਸੋ, ਉਹ ਵੀ ਯਾਦ ਆਉਂਦਾ ਤੇ ਦਿਲ ਦੁਖੀ ਹੁੰਦਾ ਹੈ। ਦੁਖੀ ਹੁੰਦਾ ਸੀ, ਪਰੇਸ਼ਾਨ ਹੁੰਦੇ ਆਨੇ ਕਿਆ ਵੇਲਾ, ਉਹ ਵੇਲਾ ਨਹੀਂ ਹੱਥੀ ਆਂਦਾ, ਉਹ ਬਾਹਰ ਹੱਥੀ ਨਹੀਂ ਆਂਦੀਆਂ, ਉਹ ਠਾਠ ਹੱਥੀ ਨਹੀਂ ਆਂਦੀ। ਹੁਣ ਬੰਦੇ ਦੇ ਵਿੱਚ ਸ਼ੈ ਕੋਈ ਨਹੀਂ। ਹੁਣ ਜਿਹੜੇ ਬੰਦੇ ਨੂੰ ਉੱਥੇ ਕੰਮ ਤੇ ਗਲਨੇ ਆ ਜਾਓ, ਅੱਧੇ ਤੋਂ ਉੱਥੇ ਪੱਠੇ ਲੈ ਆਂਦਾ ਤੇ ਅੱਧੇ ਘਰੀ ਲੈ ਆਂਦਾ। ਅੱਛਾ ਤੇ ਜੇ ਵਾਢੀ ਤੇ ਗਲਨੇ ਆਏ ਤੇ ਦੋਵੇਂ ਪਾਲਾਂ ਦੀ ਮੰਡਲੀ ਬਣਾਉਂਦਾ ਤੇ ਦੂਰ ਪਾਰ ਉੱਥੇ ਦਿੱਤੀ ਖਲੋਤਾ ਹੁੰਦਾ ਮੰਗਤੀਆਂ ਨੂੰ। ਸਹੀ। ਹੁਣ ਮੋੜਾ ਅਸੀਂ ਕਿਹੜੇ ਜਾਈਏ? ਯਾਨੀ ਤੁਹਾਨੂੰ ਬੜਾ ਦੁੱਖ ਹੋਇਆ ਜਦੋਂ ਗਏ। ਉਹ ਸਮਾਨ ਫਿਰ ਕਿਹ ਤੇ ਲੱਦ ਤੇ ਲਗਾਇਆ ਸਨ? ਉਹ ਜੀ ਦੱਬ ਗਏ, ਕੋਈ ਤਾਂ ਲੈ ਗਏ ਨਾਲ ਗੱਡੀਆਂ ਗੁੱਡੀਆਂ ਤੇ ਕੋਈ ਸੱਟ ਗਿਆ। ਉਹਨਾਂ ਦਾ ਸਮਾਨ ਇੱਥੇ ਰਹਿ ਵੀ ਗਿਆ ਸੀ ਤੇ ਮਾਲ ਮੂਲ ਸਾਰਾ ਲੈ ਗਏ? ਮਾਲ ਸਾਰਾ ਲੈ ਗਿਆ, ਜਾਨਵਰ ਸਭ ਜਾਨਵਰ, ਮੱਝਾਂ ਮੁੱਝਾਂ ਰੱਖੀਆਂ ਹੋਈਆਂ ਨੇ? ਮੱਝਾਂ ਉਹਨਾਂ ਦੀ ਹਾਈਆਂ, ਉੱਠ ਡਾਚੀਆਂ, ਘੋੜੇ ਹੈ ਉਹਨਾਂ ਦੇ, ਉਹ ਆਪੋ ਆਪ ਦੇ ਲੈ ਤੇ ਚਲੇ ਗਏ ਘਰੀ ਅਮਨ ਨਾਲ। ਅਸੀਂ ਉਹਨਾਂ ਨੂੰ ਆਖਿਆ ਹੀ ਕੁਛ ਨਹੀਂ।
ਤੇ ਹੱਥੋਂ ਅਫਸੋਸ ਰਿਹਾ ਹਾਲੇ ਵੀ ਸਾਨੂੰ ਅਫਸੋਸ ਆਂਦਾ ਉਹਨਾਂ ਦਾ ਕਿ ਉਹ ਸਾਡੇ ਨਾਲ ਬਹੁਤ ਚੰਗੇ ਸੀ, ਬੜੇ ਚੰਗੇ ਹੈ। ਹਰ ਵੇਲੇ ਕੰਮ ਲੈਣਾ ਦੇਣਾ ਉੱਥੇ ਮੈਂ ਔਖਾ ਪਿਆ ਤੂੰ ਨਾ ਪਾਈ ਤੇ ਫੜ ਲੈਣਾ ਆਖਣਾ ਬਾਬਾ ਖੋਜਾ ਤੂੰ ਔਖਾ ਰੋ ਮੈਂ ਤੈਨੂੰ ਕਰ ਇੱਕ ਦਫਾ ਕਰ ਲਿਆ। ਬੜਾ ਸੋਹਣਾ ਵੇਲਾ ਸੀ, ਬੜਾ ਸੋਹਣਾ ਵੇਲਾ ਸਹੀ, ਬੜਾ ਚੰਗਾ ਵੇਲਾ ਸੀ ਤੁਹਾਡਾ। ਅੱਛਾ, ਤੇ ਤੁਹਾਡੇ ਬਾਰੇ ਚ ਇਹ ਵੀ ਮਸ਼ਹੂਰ ਹੈ ਕਿ ਸਿੱਖ ਜਿਹੜਾ ਪਲੱਥਾ ਖੇਡਦੇ ਸਨ, ਉਹ ਪਲੱਥਾ ਤੁਹਾਨੂੰ ਵੀ ਖੇਡਣਾ ਆਉਂਦਾ ਹੈ? ਉਹ ਜੀ ਉਹ ਖੇਡਦੇ ਸਨ, ਉਹਨਾਂ ਦਾ ਪੇਸ਼ਾ ਸੀ। ਉਹਨਾਂ ਦੇ ਹਿੰਦੁਸਤਾਨ ਦਾ ਪਲੱਥਾ ਇੱਥੇ ਆਇਆ ਹੋਇਆ ਸੀ ਪਾਕਿਸਤਾਨ ਵਿੱਚ, ਇੱਥੇ ਮੋੜੋ ਹਿੰਦੂ ਖੇਡਦੇ ਸਨ ਤੇ ਕੋਈ ਜਾਈ ਹੱਥ ਮੰਮੀ ਸਿੱਖ ਲਿਆ ਉਹਨਾਂ ਕੋਲੋਂ ਸਿੱਖਿਆ? ਉਹਨਾਂ ਦੇ ਕੋਲੋਂ ਸਿੱਖਿਆ। ਅੱਛਾ, ਸਿੱਖਾਂ ਕੋਲੋਂ, ਯਾਨੀ ਤੁਸੀਂ ਵੀ ਕੋਈ ਢਾਈ ਹੱਥ ਸਿੱਖੇ ਨੇ। ਵੈਸੇ ਤਾਂ ਹੁਣ ਤੁਸੀਂ ਕਮਜ਼ੋਰ ਵੀ ਹੋ ਚੁੱਕੇ ਜੇ, ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਜੀ, ਤੇ ਥੋੜਾ ਜਿਹਾ ਕਰਕੇ ਵਿਖਾ ਦਿਓ ਤਾਂ ਕਿ ਉਹਨਾਂ ਦੀਆਂ ਔਲਾਦਾਂ ਵੇਖ ਲਵਣ ਕਿ ਸਾਡੇ ਬਜ਼ੁਰਗਾਂ ਦੇ ਪਲੱਥੇ ਇਸ ਤਰ੍ਹਾਂ ਦੇ ਸਨ। ਉਹਨਾਂ ਦੀ ਤਸਵੀਰ, ਉਹਨਾਂ ਦਾ ਕੰਮ, ਉਹਨਾਂ ਦਾ ਪਲੱਥਾ ਮੈਂ ਤੁਹਾਨੂੰ ਚਾਰਟ ਪੈਡ ਵਿਖਾ ਦੇਤਾ। ਚਲੋ ਯਾਦ ਰੱਖੀ। ਚਲੋ ਜੀ, ਇਹ ਹੁਣ ਇਹ ਉੱਥੇ ਵਿਖਾਓਗੇ? ਇੱਥੇ ਵਿਖਾਣਾ ਸੁਣਿਆ ਬਾਬਾ ਅਬਾਸ ਤੁਸੀਂ ਆਪਣੇ ਡੇਰੇ ਤੇ ਬੈਠੇ ਉਹਨਾਂ ਦੀ ਯਾਦ ਦੇ ਵਿੱਚ ਕੋਈ ਗਾਣਾ ਗੂਣਾ ਵੀ ਗਾਉਂਦੇ ਰਹਿੰਦੇ ਜੇ ਸਿੱਖਾਂ ਦੇ ਜੇ, ਤਾਂ ਉਸ ਸਮੇਂ ਦੇ ਦੌਰ ਦੇ ਬਾਰੇ? ਉਸ ਵੇਲੇ ਦਾ ਯਾਦਾਂ ਆਉਣ ਨਾ ਜਿਸ ਵੇਲੇ, ਹਾਂਜੀ, ਯਾਦ ਆਵੇ ਉਸ ਪਾਕਿਸਤਾਨ ਤੇ ਹਿੰਦੁਸਤਾਨ ਦੀ ਤੇ ਰਾਤ ਟੁੱਟੇ ਬਾਂਦੇ ਫਿਰਦੇ ਹਾਏ। ਹਾਂ, ਅੱਛਾ, ਉਸ ਵੇਲੇ ਦੀ ਕੋਈ ਦਿਲ ਦੇ ਵਿੱਚ ਉਦਾਸੀ ਆਵੇ ਨਾ ਤੇ ਖਿਆਲ ਬੋਲ ਲੈਣੇ ਆ, ਉਹ ਬੋਲ ਕੇ ਜ਼ਰਾ ਯਾਦ ਆ ਜਾਂਦਾ ਹੈ ਜੀ। ਅਸੀਂ ਡੈਡੀਕੇਟ ਕਰਨੇ ਆ ਬਾਬੇ ਜੀ ਹੋਰਾਂ ਦਾ ਗਾਣਾ ਚੜ੍ਹਦੇ ਪੰਜਾਬ ਨੂੰ। ਚੜ੍ਹਦੇ ਪੰਜਾਬ ਵਾਲਿਓ, ਫਿਰ ਇਹ ਗਾਣਾ ਜਿਹੜਾ ਨਾ ਬਾਬਾ ਜੀ ਹੋਰੀ ਸਪੈਸ਼ਲ ਤੁਹਾਨੂੰ ਡੈਡੀਕੇਟ ਕਰਦੇ ਨੇ ਜੀ ਜੀ। ਆਮਨ ਮਾਈ ਆਮਨ ਮਾਈ ਲੈ ਓਏ ਅੱਜ ਮੁੱਦਤਾਂ ਗਈਆਂ ਘੜੀਆਂ ਅੱਖੀਆਂ ਨੇ ਚਾਰੋਂ ਮਲੇ ਵਜਾ ਵਿਜੇ ਸਾਵਣ ਵਾਦੀਆਂ ਕਣੀ ਰੋਵਣ ਦਾ ਵੱਲ ਮੈਨੂੰ ਦੱਸਿਆ ਮਾਈ ਉਹ ਜਦੋਂ ਵਕਫ ਤੁਹਾਡੀ ਬਣਿਆ ਪਟਾ ਯਾਦ ਨੂੰ ਲੱਗਵੇ ਸੀ ਉਹ ਜਦੋਂ ਖਫਨ ਨੂੰ ਵਜਸਨ ਤਣੀ। ਬਹੁਤ ਮਾਸ਼ਾਅੱਲਾ, ਠੀਕ ਹੈ ਜੀ, ਬੜਾ ਤੁਸੀਂ ਉਸ ਸਮੇਂ 'ਚ ਲੈ ਗਏ। ਥਮ ਜਾਵੇਂ ਤਾਂ ਗਮ ਖਾਰ ਦਿਸੇ ਉਹ ਹੱਜ ਤਾਂ ਸੀ ਦਿਲਦਾਰ ਦਿਸੇ ਜਦ। ਬਹੁਤ ਜ਼ਬਰਦਸਤ। ਬਾਬਾ ਜੀ ਹੁਣ ਥੱਕ ਵੀ ਗਏ ਨੇ, ਬਾਬਾ ਜੀ ਨੇ ਪਲੱਥਾ ਖੇਡਿਆ। ਠੀਕ ਹੈ ਜੀ ਵੀਰੋ, ਮਾਸ਼ਾਅੱਲਾ ਤੁਹਾਡੇ ਨਾਲ ਅਸੀਂ ਸਾਂਝ ਪਾਈ ਤੇ ਤੁਸੀਂ ਵੇਖੀਏ ਪਾਰਟੀਸ਼ਨ ਦੀ ਸਟੋਰੀ, ਜਿੰਦੇ 'ਚ ਬਾਬਾ ਜੀ ਹੋਰਾਂ ਨੇ ਕੁਝ ਗੱਲਾਂ ਤੁਹਾਡੇ ਨਾਲ ਹੱਡ ਵਰੀਤੀਆਂ ਕੀਤੀਆਂ ਤੇ ਕੁਝ ਉਸ ਸਮੇਂ ਦੀਆਂ ਜੱਗ ਵਰੀਤੀਆਂ ਕੀਤੀਆਂ। ਤਾਂ ਉਮੀਦ ਕਰਨੇ ਕਿ ਸਾਡਾ ਅੱਜ ਦਾ ਇਹ ਜਿਹੜੀ ਪਾਰਟੀਸ਼ਨ ਸਟੋਰੀ ਤੁਹਾਨੂੰ ਪਸੰਦ ਆਈ ਹੋਣੀ ਆ। ਜਿਨ੍ਹਾਂ ਦੋਸਤਾਂ ਚੈਨਲ ਸਬਸਕ੍ਰਾਈਬ ਕੀਤਾ ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਜਨਾਬ ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ। ਠੀਕ ਹੈ ਜੀ, ਇਸੇ ਤਰ੍ਹਾਂ ਅਸੀਂ ਮੁਹੱਬਤਾਂ ਵੰਡਣ ਲਈ ਫਿਰ ਰੰਗਲਾ ਪੰਜਾਬ ਦੇ ਵਿਹੜੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅਗਲੇ ਪ੍ਰੋਗਰਾਮ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।